ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਸਪੈਸ਼ਲ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਨੀਆਂ ਜੀ ਸਾਡੇ ਮਹਿਮਾਨ ਦੇ ਨਾਲ, ਜਿਹੜੇ ਕਿ ਸਾਡੇ ਨਾਲ ਵੀਡੀਓ ਕਾਲ ਰਾਹੀਂ ਜੁੜ ਚੁੱਕੇ ਨੇ। ਦੇਵ ਸਿੱਧੂ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਜੀ ਸਮੇਂ ਦੇ ਲਈ, ਔਰ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਵ ਸਿੱਧੂ ਜੀ, ਤੁਸੀਂ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੋ, ਕਿਉਂਕਿ ਰੇਡੀਓ ਦੇ ਰਾਹੀਂ ਤੁਹਾਡੀ ਆਵਾਜ਼ ਨੂੰ ਸੁਣੀਦਾ, ਵੀਡੀਓ ਦੇ ਰਾਹੀਂ ਤੁਹਾਨੂੰ ਦੇਖੀਦਾ। ਤੇ ਬਾਕੀ ਤੁਹਾਡੇ ਵੱਲੋਂ ਇੱਕ ਬੜਾ ਹੀ ਚੰਗਾ ਉਪਰਾਲਾ, ਜਿਹਦੇ ਬਾਰੇ ਅੱਜ ਅਸੀਂ ਚਰਚਾ ਕਰਨੀ ਹੈ। ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਤੇ ਡਾਕੂਮੈਂਟਰੀ ਬਣਾਈ ਹੈ, ਕਾਇਦਾ-ਏ-ਨੂਰ। ਸੋ ਇਹ ਜਿਹੜਾ ਤੁਹਾਨੂੰ ਫੁਰਨਾ ਕਿੱਥੋਂ ਆਇਆ, ਕਿਵੇਂ ਸੋਚਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੇ ਉੱਤੇ ਜਾਂ ਉਹਨਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਉੱਤੇ ਇਹ ਡਾਕੂਮੈਂਟਰੀ ਬਣਾਈ ਜਾਵੇ? ਦੇਖੋ ਜੀ, ਮੈਂ ਅਗਰ ਕਹੀਏ ਕਿ ਐਂਟਰਟੇਨਮੈਂਟ ਨਾਲ ਜੁੜਦੇ ਹਾਂ, ਸਾਨੂੰ ਐਂਟਰਟੇਨਮੈਂਟ ਹੈ ਜਿਹੜਾ ਉਹ ਅਸੀਂ ਐਜ਼ ਆ ਰੁਜ਼ਗਾਰ ਦੇ ਤੌਰ 'ਤੇ ਅਸੀਂ ਉਹਨੂੰ ਲੈਂਦੇ ਹਾਂ, ਕੰਮਕਾਰ ਕਰਦੇ ਹਾਂ। ਪਰ ਕੁਛ ਜਿਹੜੇ ਸਾਡੇ ਫਰਜ਼ ਨੇ, ਅਸੀਂ ਫਰਜ਼ ਨੂੰ ਦੇ ਵੱਲ ਜਦੋਂ ਵੱਲ ਝਾਤੀ ਮਾਰਦੇ ਹਾਂ, ਉਦੋਂ ਸਾਨੂੰ ਆਉਂਦਾ ਕਿ ਅਸੀਂ ਕਮਿਊਨਿਟੀ ਲਈ ਸਾਡੇ ਹਿਸਟੋਰੀਕਲ ਜੋ ਵੀ ਇਤਿਹਾਸ ਹੈ ਉਹਦੇ ਨਾਲ ਲੋਕਾਂ ਨੂੰ ਜੋੜ ਕੇ ਰੱਖਣ ਲਈ, ਆਉਣ ਵਾਲੀ ਪੀੜ੍ਹੀ ਲਈ ਕੁਛ ਐਗਜ਼ਾਮਪਲ ਬਣਾਉਣ ਦੇ ਲਈ ਕੁਛ ਕਰਨਾ ਚਾਹੀਦਾ। ਪੁਰਾਣਾ ਸਮਾਂ ਸੀ, ਉਦੋਂ ਕਿਤਾਬਾਂ ਬਣਦੀਆਂ ਸੀ। ਹੁਣ ਮਾਡਰਨ ਟੈਕਨੋਲੋਜੀ ਹੈ, ਸਾਰਾ ਦਿਨ ਨਵੀਂ ਪੀੜ੍ਹੀ ਤਾਂ ਸਾਡੀ ਮੋਬਾਈਲਾਂ ਨੂੰ ਲਈ ਫਿਰਦੀ ਹੈ, ਇੰਕਲੂਡਿੰਗ ਅਸ। ਤੇ ਉਹਨਾਂ ਨਾਲ ਫਿਰ ਅਸੀਂ ਸੋਚਿਆ ਕਿ ਉਹਨਾਂ ਨੂੰ ਜੋੜਨ ਲਈ ਇੱਕ ਡਾਕੂਮੈਂਟਰੀ ਬਣਾਈ ਜਾਵੇ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਕਾਵ ਜਿਹੜਾ ਹੈਗਾ ਕਾਇਦਾ-ਏ-ਨੂਰ, ਇੱਕ ਕਿਤਾਬ ਸੀ ਉਹਨਾਂ ਦੀ। ਕਾਇਦਾ ਸੀ, ਕਾਇਦਾ ਆਪਾਂ ਜਿਹੜਾ ਪੰਜਾਬੀ 'ਚ ਕਾਇਦਾ ਪੜ੍ਹਦੇ ਸੀ, ਉੜਿਆੜੇ ਦਾ ਕਾਇਦਾ, ਹਿੰਦੀ ਦਾ ਕਾਇਦਾ, ਇਹ ਉਹ ਕਾਇਦਾ। ਤੇ ਕਾਇਦਾ-ਏ-ਨੂਰ ਸੀ, ਇੱਕ ਬੜੀ ਸਪੈਸ਼ਲ ਕਿਤਾਬ ਸੀ ਉਸ ਸਮੇਂ ਦੀ, ਬੜੀ ਮਸ਼ਹੂਰ ਕਿਤਾਬ ਸੀ। ਤੇ ਉਸ ਕਿਤਾਬ ਦੇ ਬਾਰੇ ਇਹ ਹੈਗੀ ਹੈ ਜੀ। ਸੋ ਕਿਹੋ ਜਿਹੀ ਇਹਦੇ ਵਿੱਚ ਸਟੋਰੀ ਹੈ ਤੇ ਕਿਹੋ ਜਿਹੇ ਕਰੈਕਟਰ ਨੇ ਜਿਹੜੇ ਤੁਸੀਂ ਡਾਕੂਮੈਂਟਰੀ ਦੇ ਵਿੱਚ ਲਏ ਨੇ? ਦੇਖੋ ਜੀ, ਮੈਂ ਵੈਸੇ ਐਕਸਪਲੇਨ ਕਰਾਂ ਕਿ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਕਾਇਦਾ-ਏ-ਨੂਰ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਸੀਂ ਸਭ ਤੋਂ ਸਕਸੈਸਫੁਲ ਰਾਜ ਮੰਨਦੇ ਹਾਂ। ਸਾਡੇ ਸਿੱਖ ਰਾਜ ਦੀ ਗੱਲ ਕਰੀਏ, ਸਾਡੇ ਉਸ ਟਾਈਮ ਦੇ ਰਾਜ ਦੀ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਤੋਂ ਜ਼ਿਆਦਾ ਵੱਡਾ ਸੀ। 12 ਮਿਸਲਾਂ ਫਤਿਹ ਕਰਨ ਤੋਂ ਬਾਅਦ ਉਸ ਰਾਜੇ ਨੇ ਆਪਣੇ ਰਾਜ ਦਾ ਹਰ ਇੱਕ ਬੰਦਾ ਸੁਖੀ ਤੇ ਖੁਸ਼ ਸੀ। ਹੁਣ ਕੀ ਗੱਲ ਕਰਦੇ ਹਾਂ ਕਿ ਉੱਥੋਂ ਦੇ ਇੱਕ ਛੋਟੇ ਸਿਪਾਹੀ ਦੀ ਤਨਖਾਹ 3 ਰੁਪਈਏ ਸੀ ਜੀ, ਤੇ ਸੋਨਾ ਉਦੋਂ 7 ਰੁਪਈਏ ਤੋਲਾ ਹੁੰਦਾ ਸੀ ਜੀ। ਅੱਜ ਤੁਸੀਂ ਦੇਖੋ ਵੀ ਅਗਰ ਜਿਸ ਭਾਅ ਨੂੰ ਸੋਨਾ ਹੈ, ਉਸਦੇ ਭਾਅ ਦੇ ਅੱਧੇ ਹਿੱਸੇ ਦੀ ਵੀ ਤਨਖਾਹ ਇੱਕ ਮਜ਼ਦੂਰ ਦੀ ਨਹੀਂ ਹੈ। ਇਸ ਕਰਕੇ ਉਹ ਖੁਸ਼ਹਾਲ ਨਹੀਂ ਹੈ। ਉਹਦੇ ਖੁਸ਼ਹਾਲ ਹੋਣ ਦੇ ਕੁਝ ਤਾਂ ਕਾਰਨ ਹੋਣਗੇ। ਸਭ ਤੋਂ ਵੱਡਾ ਜਿਹੜਾ ਉਸ ਟਾਈਮ ਦਾ ਕੀ ਪੁਆਇੰਟ ਸੀ, ਐਜੂਕੇਸ਼ਨ। ਅਸੀਂ ਅੱਜ ਤੱਕ ਉਹ ਨੰਬਰ ਹਾਸਲ ਨਹੀਂ ਕਰ ਸਕੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ 18ਵੀਂ ਸਦੀ 'ਚ ਕਰ ਲਿਆ ਸੀ। ਉਹ ਸੀ ਕਿ 100%, ਲਗਭਗ 100% ਔਰਤਾਂ ਪੜ੍ਹ ਲਿਖ ਗਈਆਂ ਸੀ ਜੀ। ਬਹੁਤ ਵੱਡਾ ਮਾਰਕ ਸੀ ਇਸ ਨੂੰ ਗੱਲ ਕਰਦੇ ਹਾਂ ਕਿ 100% ਔਰਤਾਂ ਦੇ ਪੜ੍ਹੇ ਲਿਖੇ ਹੋਣਾ। ਜੇ ਔਰਤ ਪੜ੍ਹ ਗਈ ਤਾਂ ਪੂਰਾ ਪਰਿਵਾਰ ਪੜ੍ਹ ਗਿਆ। ਜੀ, ਬਿਲਕੁਲ। ਜਿਹੜੀ ਚੀਜ਼ ਪਿੰਡਾਂ ਦੇ ਸਰਪੰਚ ਦੀ ਗੱਲ ਕਰੀਏ, ਉਸ ਟਾਈਮ ਲੰਬੜਦਾਰ ਹੁੰਦੇ ਸੀ। ਲੰਬੜਦਾਰ ਜਿਹੜੇ ਸੀ, ਉਹਨਾਂ ਦਾ ਪੜ੍ਹੇ ਲਿਖੇ ਹੋਣਾ ਜ਼ਰੂਰੀ ਹੋ ਗਿਆ ਸੀ। ਉਹਨਾਂ ਨੂੰ ਇਹ ਕਾਇਦਾ-ਏ-ਨੂਰ ਦੇ ਥਰੂ ਪੜ੍ਹਾਇਆ ਸੀ ਕਿ ਜਾਂ ਤਾਂ ਤੁਸੀਂ 3 ਮਹੀਨਿਆਂ ਦੇ ਵਿੱਚ ਕਾਇਦਾ-ਏ-ਨੂਰ ਪੜ੍ਹ ਲਓ, ਜਦੋਂ ਇਹ ਇੰਪਲੀਮੈਂਟ ਕੀਤਾ ਗਿਆ, ਨਹੀਂ ਫਿਰ ਆਪਣੀ ਮੁਖਤਿਆਰੀ ਛੱਡ ਦਿਓ ਤੇ ਤੁਹਾਡੇ ਛੋਟੇ ਭਰਾ ਨੂੰ ਆਪਾਂ ਲੰਬੜਦਾਰੀ ਦੇ ਦਿੰਦੇ ਹਾਂ। ਸੋ ਬੜੇ ਸਖਤ ਕਾਨੂੰਨਾਂ ਦੇ ਅਧੀਨ ਇਹ ਕਿਤਾਬ ਬਣਾਈ। ਹੁਣ ਕਿਤਾਬ ਕੀ ਸੀ ਕਿ ਉਦੋਂ ਤਾਂ ਲੋਕੀ ਸ਼ਾਹਮੁਖੀ ਵੀ ਬੋਲਦੇ ਸੀ, ਗੁਰਮੁਖੀ ਵੀ ਬੋਲਦੇ ਸੀ, ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਸੀ। ਜੀ। ਮਹਾਰਾਜਾ ਰਣਜੀਤ ਸਿੰਘ ਦੇ ਆਪਦੇ ਰਾਜ ਦੀ ਭਾਸ਼ਾ ਸੀ ਜਿਹੜੀ, ਉਹ ਸੀ ਫਾਰਸੀ। ਜੀ। ਹੁਣ ਫਾਰਸੀ ਨੂੰ ਪੜ੍ਹਾਉਣ ਲਈ ਨਹੀਂ ਤਾਂ ਬਹੁਤ ਸਾਰੀਆਂ ਕਿਤਾਬਾਂ ਲਾਉਣੀਆਂ ਪੈਣੀਆਂ ਸੀ। ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਆਪ ਅਨਪੜ੍ਹ ਸੀ, ਪਰ ਇੱਕ ਘਰ ਵਾਲੀ ਪੜ੍ਹੀ ਹੋਣ ਦੇ ਨਾਲ ਬੜਾ ਫਰਕ ਪੈਂਦਾ ਜੀ। ਇੱਕ ਇਨਫਲੂਐਂਸ ਆਈ, ਮਨ ਦੇ ਵਿੱਚ ਆਇਆ ਕਿ ਮੈਂ, ਉਸਦੇ ਦਿਲ ਦੀ ਇੱਛਾ ਸੀ ਕਿ ਮੇਰੀ ਸਾਰੀ ਪ੍ਰਜਾ ਪੜ੍ਹੀ ਲਿਖੀ ਹੋਵੇ। ਜੀ। ਉਹਨੂੰ ਸ਼ੌਕ ਸੀ, ਖੁਦ ਨਹੀਂ, ਆਪ ਨਹੀਂ ਪੜ੍ਹ ਹੋਇਆ। ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਕਿ ਅਗਰ ਇੰਨੀ ਤਾਕਤਵਰ ਕਿਤਾਬ ਸੀ ਮਹਾਰਾਜਾ ਰਣਜੀਤ ਸਿੰਘ ਨੇ, ਤਾਂ ਆਪ ਕਿਉਂ ਨਹੀਂ ਪੜ੍ਹੀ? ਜੀ, ਜੀ। ਪਰ ਉਹ ਸਮਾਂ ਖੁੰਝ ਗਿਆ ਸੀ ਤਾਂ ਨਹੀਂ, ਪਰ ਲੇਕਿਨ ਉਹਨਾਂ ਨੇ ਆਪਣੀ ਆਉਣ ਵਾਲੀ ਪੀੜ੍ਹੀ ਤੇ ਜਾਂ ਲਾ ਲਓ ਆਪਣੀ ਪ੍ਰਜਾ ਤੇ ਜ਼ੋਰ ਲਾਇਆ। ਉਸ ਕਾਇਦਾ-ਏ-ਨੂਰ ਨੂੰ ਬਣਾਇਆ ਕਿ ਉਸ ਨਾਲ ਪਹਿਲਾਂ ਤੁਸੀਂ ਆਪਣੀ ਮਾਂ ਬੋਲੀ ਸਿੱਖੋ, ਫਿਰ ਤੁਸੀਂ ਫਾਰਸੀ ਸਿੱਖੋ। ਜੋ ਕਿ ਮੈਂ ਫਿਰ ਆਪਣੀ ਗੱਲ ਤੋਂ ਹਟ ਕੇ ਅੱਜ ਤੇ ਆਊਂਗਾ ਕਿ ਅੱਜ ਕੀ ਹੋ ਰਿਹਾ ਕਿ ਅਸੀਂ ਬਿਨਾਂ ਮਾਂ ਬੋਲੀ ਪੜ੍ਹਾਏ ਸਿੱਧੀ ਬਾਹਰਲੀਆਂ ਭਾਸ਼ਾਵਾਂ ਸਿੱਖ ਰਹੇ ਹਾਂ। ਅੱਜ ਸਾਡੇ ਬੱਚੇ
ਜਿਹੜੇ ਬੋਲ ਰਹੇ ਨੇ, ਪੰਜਾਬ ਦੇ ਵਿੱਚ ਦੀ ਗੱਲ ਕਰ ਰਹੇ ਹਾਂ, ਬਾਹਰ ਤਾਂ ਚਲੋ ਅਸੀਂ ਫਿਰ ਕੁਝ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ। ਪੰਜਾਬ ਦੇ ਵਿੱਚ ਵੀ ਕੌਲੀ ਨੂੰ ਕੋਲੀ ਕਹਿੰਦੇ ਨੇ, ਤੇ ਕਿਉਂ ਉਸ ਸ਼ਬਦਾਂ ਨੂੰ ਊੜੇ ਆੜੇ ਦੀ 35 ਦੇ 35 ਅੱਖਰਾਂ ਨੂੰ ਨਹੀਂ ਹੈ, ਊੜੇ ਆੜੇ ਦਾ ਚੌਥਾ ਅੱਖਰ ਬੋਲਣਾ ਹਰ ਇੱਕ ਬੱਚੇ ਦੀ ਜ਼ੁਬਾਨ ਦੇ ਵਿੱਚ। ਓੜੇ ਤੇ ਕਨੌੜੇ ਦੇ ਵਿੱਚ ਕਾਫੀ ਉਲਝਦੇ ਨੇ ਬੱਚੇ ਜੀ, ਮੌਤ ਨੂੰ ਮੌਤ ਬੋਲਦੇ ਨੇ, ਸੋ ਇਹ ਕਾਫੀ ਦਬਾ ਦਿੰਦੇ ਨੇ ਸ਼ਬਦਾਂ ਨੂੰ ਨਾ, ਉਹ ਬੋਲਿਆ ਨਹੀਂ ਜਾਂਦਾ ਸ਼ਾਇਦ, ਉਹਨਾਂ ਤੋਂ ਮੂੰਹ ਨਹੀਂ ਖੋਲਿਆ ਜਾਂਦਾ ਜਾਂ ਉਹ ਬੋਲ ਨਹੀਂ ਸਕਦੇ, ਕੌਰ ਨੂੰ ਕੋਰ ਬੋਲਦੇ ਨੇ। ਬਾਕੀ ਤੁਸੀਂ ਸਹੀ ਗੱਲ ਕੀਤੀ ਹੈ ਜੀ। ਹਾਂਜੀ, ਕਿਉਂਕਿ ਇਹ ਗੱਲ ਵੀ ਨਹੀਂ ਹੈ। ਪੁਆਇੰਟ ਹੋਰ ਦੇਖਿਓ ਤੁਸੀਂ ਕਿ ਊੜੇ, ਅਗਰ ਕਹਿੰਦੇ ਕਿਸੇ ਬੰਦਾ ਕਹਿੰਦਾ ਮੈਨੂੰ ਪੰਜਾਬੀ ਆਉਂਦੀ ਹੈ, ਮੈਂ ਪੰਜਾਬੀ ਹਾਂ, ਜਦੋਂ ਕਿਸੇ ਟਾਈਮ ਭਰਤੀ ਹੁੰਦੀ ਸੀ ਨਾ ਪੁਰਾਣੇ ਟਾਈਮਾਂ ਦੇ ਵਿੱਚ, ਜਦੋਂ ਮਤਲਬ ਸਿਰ ਇੰਟਰਵਿਊ ਰੱਖ ਕੇ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ, ਉਸ ਟਾਈਮ ਉਹ ਸਿਰਫ ਕਹਿੰਦੇ ਸੀ ਵੀ ਊੜੇ ਆੜੇ ਦਾ ਚੌਥਾ ਅੱਖਰ ਬੋਲ ਕੇ ਦਿਖਾ ਦੇ। ਜਿਹਨੇ ਘੱਗੇ ਵਾਲਾ ਸ਼ਬਦ ਘੋੜਾ ਕਹਿਤਾ, ਉਹਨੂੰ ਪੰਜਾਬੀ ਬੋਲਣਾ ਆਉਂਦਾ ਹੈ, ਨਹੀਂ ਤਾਂ ਘੋੜਾ ਕਹੂਗਾ। ਕੋਈ ਵੀ ਹੋਰ ਪੰਜਾਬ ਤੋਂ ਬਾਹਰ ਵਾਲਾ ਬੰਦਾ ਘੋੜਾ ਬੋਲ ਨਹੀਂ ਸਕਦਾ, ਝੋਟਾ ਨਹੀਂ ਬੋਲ ਸਕਦਾ। ਸੋ ਇਹ ਸ਼ਬਦ ਨੇ ਕੁਝ ਪੰਜਾਬੀ ਦੇ ਵਿੱਚ, ਇਹ ਵਿਰਾਸਤੀ ਸ਼ਬਦ ਨੇ, ਬਹੁਤ ਸਟਰੋਂਗ ਲੈਂਗੁਏਜ ਹੈ ਜੀ। ਤੇ ਇਸ ਲੈਂਗੁਏਜ ਦੇ ਇਹਦੇ ਵਿੱਚ ਖੜੇ ਹੋ ਕੇ ਹੀ ਤੁਸੀਂ ਅੱਗੇ ਕਿੰਨੀਆਂ ਭਾਸ਼ਾਵਾਂ, ਅੱਜ ਤੁਸੀਂ ਦੇਖੋ ਪੰਜਾਬੀ ਸਭ ਤੋਂ ਜ਼ਿਆਦਾ ਵਰਲਡ ਦੇ ਵਿੱਚ ਮਿਮਿਕਰੀ ਆਰਟਿਸਟ ਨੇ ਜਿਹੜੇ, ਉਹ ਪੰਜਾਬੀ ਨੇ, ਕਿਉਂਕਿ ਇਸ 35 ਦੇ ਵਿੱਚ ਇੰਨੇ ਜ਼ਿਆਦਾ ਮਤਲਬ ਸ਼ੇਪ ਨੇ, ਹਨਾ, ਉਹ ਇੰਨੀਆਂ ਜ਼ਿਆਦਾ ਜਿਹੜੇ ਫੋਨੈਟਿਕ ਸਿੰਬਲਸ ਕਹਿ ਸਕਦੇ ਹਾਂ ਸਾਡੇ ਪੰਜਾਬੀ ਦੇ, ਉਹ ਇੰਨੇ ਜ਼ਿਆਦਾ ਡੂੰਘੇ ਨੇ ਕਿ ਅਸੀਂ ਕੋਈ ਵੀ ਲੈਂਗੁਏਜ ਸਿੱਖ ਸਕਦੇ ਹਾਂ। ਐਕਸੈਂਟ ਕੋਈ ਵੀ ਬਣਾ ਸਕਦੇ ਹਾਂ ਜੀ, ਪ੍ਰੋਨੰਸੀਏਸ਼ਨ ਕੋਈ ਵੀ ਕਰ ਸਕਦੇ ਹਾਂ। ਐਕਸੈਂਟ ਸਿੱਖਣ ਲਈ ਬਹੁਤ ਜ਼ਰੂਰੀ ਹੈ। ਚਲੋ ਮੈਂ ਆਪਣੇ ਉਸ ਸਬਜੈਕਟ ਤੇ ਆਉਣਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਕੀ ਕੀਤਾ ਕਿ ਉਹਨਾਂ ਨੇ ਪਹਿਲਾਂ ਲੋਕਾਂ ਨੂੰ ਕਿਹਾ ਵੀ ਤੁਸੀਂ ਗੁਰਮੁਖੀ ਪੜ੍ਹੋ ਜਾਂ ਤੁਸੀਂ ਸ਼ਾਹਮੁਖੀ ਪੜ੍ਹੋ, ਔਰ ਉਸ ਤੋਂ ਬਾਅਦ ਫਿਰ ਫਾਰਸੀ ਸਿੱਖੋ। ਇਕੱਲੀ ਭਾਸ਼ਾ ਹੋਣ ਦੇ ਨਾਲ ਨਾਲ ਤੁਹਾਨੂੰ ਗਣਿਤ ਦਾ ਵੀ ਪਤਾ ਹੋਣਾ ਚਾਹੀਦਾ ਜੀ, ਤੁਹਾਨੂੰ ਹਿਸਾਬ ਕਿਤਾਬ ਲਾਉਣਾ ਆਉਣਾ ਚਾਹੀਦਾ, ਤੁਹਾਨੂੰ ਲਾਸ ਪ੍ਰੋਫਿਟ ਦਾ ਪਤਾ ਹੋਣਾ ਚਾਹੀਦਾ। ਉਹਨਾਂ ਨੇ ਇਸ ਇੱਕ ਕਿਤਾਬ ਦੇ ਵਿੱਚ ਸਾਰਾ ਕੁਝ ਹੀ ਪਾਤਾ। ਤੋ ਇਸ ਕਿਤਾਬ ਨੂੰ ਉਹਨਾਂ ਨੇ ਦੇਖਿਆ ਵੀ ਹੁਣ ਇੰਪਲੀਮੈਂਟ ਕਿਵੇਂ ਕਰੀਏ, ਕਿਉਂਕਿ 12 ਮਿਸਲਾਂ ਐਡਾ ਵੱਡਾ ਰਾਜ, ਨਹੀਂ ਤਾਂ 50 ਸਾਲ ਲੱਗ ਜਾਣੇ ਸੀ ਜੀ। ਫਿਰ ਉਹਨਾਂ ਨੇ ਇੱਕ ਤਰਕੀਬ ਸੋਚੀ ਕਿ ਆਪਾਂ 5000 ਕਾਇਦਾ ਹੱਥ ਲਿਖਤ ਬਣਵਾਉਣੇ ਆ, ਕਿਉਂਕਿ ਕੋਈ ਪ੍ਰਿੰਟਿੰਗ ਦਾ ਕੋਈ ਖਾਸ ਸਿਸਟਮ ਨਹੀਂ ਸੀ ਹੁੰਦਾ ਉਸ ਵੇਲੇ। ਤੇ ਉਹਨਾਂ ਨੇ 5000 ਕਾਇਦਾ ਲੋਕਾਂ ਦੇ ਵਿੱਚ, ਆਪਣੇ ਲੰਬੜਦਾਰਾਂ ਦੇ ਵਿੱਚ ਵੰਡਿਆ। ਜਿਵੇਂ ਅੱਜ ਸਰਪੰਚ ਹੁੰਦੇ ਨੇ, ਉਦੋਂ ਲੰਬੜਦਾਰ ਹੁੰਦੇ ਸੀ। ਲੰਬੜਦਾਰਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਲਾਂ ਤਾਂ ਇਹ 3 ਮਹੀਨਿਆਂ ਦੇ ਅੰਦਰ ਅੰਦਰ ਕਾਇਦਾ ਪੜ੍ਹਨਾ, ਫਿਰ ਤੁਸੀਂ ਅੱਗੇ 5 ਕਾਪੀਆਂ ਬਣਾ ਕੇ ਦੇਣੀਆਂ ਨੇ, ਤੇ ਅੱਗੇ 5 ਜਿਨ੍ਹਾਂ ਨੇ ਉਹ 5 ਮਿਲਣਗੀਆਂ, ਉਹਨਾਂ ਨੇ ਅੱਗੇ ਫਿਰ 5 ਬਣਾ ਕੇ ਦੇਣੀਆਂ ਨੇ ਜੀ। ਇੱਕ ਲੜੀ ਸ਼ੁਰੂ ਕਰੀ ਔਰ ਇਹ ਕਹਿਤਾ ਕਿ ਮੈਨੂੰ ਇਸ ਦਾ ਹਿਸਾਬ ਜਿਹੜਾ ਕੀਤਾ ਇਹਦਾ ਦੇਣਾ, ਵੀ ਕਿਹਨੂੰ ਕਾਪੀ ਮਿਲੀ, ਕਿਹਨੇ ਪੜ੍ਹੀ, ਤੇ ਮੈਨੂੰ ਜਮ੍ਹਾਂ ਕਰਾਉਣਾ। ਤੋ ਕਿੰਨੇ ਕੁਛ ਸਮੇਂ ਬਾਅਦ ਜਿਹੜੀਆਂ ਉੱਥੋਂ ਦੀ ਜਿਹੜੀ 87% ਪੋਪੂਲੇਸ਼ਨ ਸੀ ਜਿਹੜੀ, ਉਹ ਕਾਇਦਾ ਪੜ੍ਹ ਗਈ ਸੀ। ਤੁਸੀਂ ਦੇਖੋ ਅੱਜ ਵੈਕਸੀਨੇਸ਼ਨ ਨੂੰ ਲੈ ਕੇ ਕਿੰਨਾ ਸਾਡਾ ਮਤਲਬ ਕਿਹਾ ਹੋਇਆ ਵੀ ਜਿਹੜਾ ਵੈਕਸੀਨੇਟਡ ਆ ਉਹ ਕੰਮ ਤੇ ਆਊਗਾ, ਜਿਹੜਾ ਵੈਕਸੀਨੇਟਡ ਆ ਉਹ ਪੱਬ 'ਚ ਜਾਊਗਾ। ਉਹਨਾਂ ਨੇ ਇਸ ਤਰ੍ਹਾਂ ਦੀਆਂ ਪਾਲਿਸੀਜ਼ ਨੇ ਜਿਹੜੀਆਂ ਉੱਥੋਂ ਚੱਲੀਆਂ ਹੋਈਆਂ ਨੇ। ਤੋ ਅੰਗਰੇਜ਼ਾਂ ਨੇ ਜਿਹੜੀਆਂ ਪਾਲਿਸੀਆਂ ਸਿੱਖੀਆਂ ਨੇ, ਇਹ ਸਾਡੇ ਉਸ ਪੁਰਾਣੇ ਸ਼ਬਦਕੋਸ਼ ਤੋਂ, ਸਾਡੇ ਉੱਥੋਂ ਦੇ ਸਿਸਟਮ ਚੋਂ ਸਿੱਖੀਆਂ ਹੋਈਆਂ ਨੇ, ਆਪ ਇੰਪਲੀਮੈਂਟ ਕੀਤੀਆਂ ਨੇ, ਸਾਡੀਆਂ ਖਤਮ ਕਰਤੀਆਂ ਨੇ। ਵੈਰੀ ਅਨਫੋਰਚੂਨੇਟ ਬਟ ਦਿਸ ਇਜ਼ ਅ ਟਰੂਥ। ਦੇਵ ਸਿੱਧੂ ਜੀ, ਜਿਹੜੀ ਮੂਵੀ ਤੁਸੀਂ ਬਣਾਈ ਹੈ, ਇਹ ਡਾਕੂਮੈਂਟਰੀ ਬਣਾਈ ਆ, ਇਹਦੇ ਵਿੱਚ ਕੋਈ ਇਨਸਾਨਾਂ ਦੇ ਕਿਰਦਾਰ ਲਏ ਨੇ ਜਾਂ ਫਿਰ ਐਨੀਮੇਟਡ ਹੈ? ਨਹੀਂ ਜੀ, ਇਹ ਦੇਖੋ, ਇਹ ਇਨਸਾਨੀ ਕਿਰਦਾਰ ਲੈਣਾ ਥੋੜਾ ਜਿਹਾ ਕੰਟਰੋਵਰਸ਼ੀਅਲ ਹੋ ਜਾਂਦਾ ਹੈ ਕਈ ਵਾਰ, ਪਤਾ ਨਹੀਂ ਹੁੰਦਾ, ਕਿਉਂਕਿ ਅਸੀਂ ਇੱਕ ਇਤਿਹਾਸਿਕ ਚੀਜ਼ ਨੂੰ ਦੁਹਰਾ ਰਹੇ ਹਾਂ। ਤੋ ਹਰ ਇੱਕ ਕੈਰੈਕਟਰ ਨੂੰ ਦਿਖਾਉਣਾ ਉਹਦੇ ਲਈ ਨਹੀਂ ਹੈ। ਅਸੀਂ ਇਹਨੂੰ ਡਾਕੂਮੈਂਟਰੀ ਦੇ ਰੂਪ 'ਚ, ਦਸਤਾਵੇਜ਼ੀ ਫਿਲਮ ਦਾ ਜਿਹੜਾ ਅਸਲ ਮੀਨਿੰਗ ਇਹੀ ਹੈ ਕਿ ਅਗਰ ਤੁਸੀਂ ਪੁਰਾਣੇ ਰੈਫਰੈਂਸਿਸ ਨੂੰ ਲੈ ਕੇ ਉਹਨਾਂ ਦੇ ਉੱਪਰ ਕੰਮ ਕਰਦੇ ਹਾਂ ਔਰ ਉਸ ਦੇ ਉੱਪਰ ਤੁਸੀਂ ਵੌਇਸ ਓਵਰ ਦੇ ਨਾਲ ਜਿਹੜੀ ਹੈ ਗੱਲ ਦੱਸਦੇ ਹੋ। ਵਿੱਚ ਇੱਕ ਆਰਟਿਸਟ ਹੁੰਦਾ ਜਿਹੜਾ ਸੂਤਰਧਾਰ ਕਹਿੰਦੇ ਆ, ਸੂਤਰਧਾਰ ਉਸ ਦੇ ਬਾਰੇ ਗੱਲ ਕਰਦਾ ਤੇ ਉਸ ਨੂੰ ਐਕਸਪਲੇਨ ਕਰਦਾ ਕਿ ਪਹਿਲਾਂ ਕੀ ਸੀ। ਉਸ ਦੇ ਅਲੱਗ-ਅਲੱਗ ਸੈਗਮੈਂਟਸ ਹੁੰਦੇ ਨੇ ਕਿ ਪਹਿਲਾਂ ਉਸ ਚੀਜ਼ ਬਾਰੇ ਦੱਸਿਆ ਜਾਂਦਾ, ਫਿਰ ਚੀਜ਼ ਕਿਵੇਂ ਹੋਣ ਚਾਹੀ, ਕਿਵੇਂ ਖਤਮ ਹੋਈ, ਇਹ ਸਾਰਾ ਇੱਕ ਸਟ੍ਰੀਮਲਾਈਨ ਉਹਦੇ ਵਿੱਚ ਮੈਂਸ਼ਨ ਕੀਤੀ ਜਾਂਦੀ ਹੈ ਜੀ। ਦੇਵ ਸਿੱਧੂ ਜੀ, ਬੜੀ ਵੱਖਰੀ ਸੋਚ ਰੱਖ ਕੇ ਤੁਸੀਂ ਇਹ ਡਾਕੂਮੈਂਟਰੀ ਬਣਾਈ ਹੈ, ਕਿਉਂਕਿ ਜਦੋਂ ਵੀ ਗੱਲ ਹੁੰਦੀ ਹੈ, ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਰਾਜਨੀਤੀ ਤੇ ਧਾਰਮਿਕ ਪੱਖ ਜੁੜਿਆ ਹੋਇਆ। ਜਦੋਂ ਵੀ ਲੋਕ ਉਹਨਾਂ ਦੀ ਗੱਲ ਕਰਦੇ ਨੇ, ਸੋ ਕਦੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਕੰਟਰੋਵਰਸੀ ਬਣ ਸਕਦੀ ਹੈ, ਜਾਂ ਕਿਉਂਕਿ ਲੋਕੀ ਇਹੋ ਜਿਹੇ ਸੀਰੀਅਸ ਮੁੱਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਚੱਕਣੋਂ ਗੁਰੇਜ਼ ਕਰਦੇ ਨੇ। ਦੇਖੋ ਜੀ, ਮੈਨੂੰ ਲੱਗਦਾ ਵੀ ਸਾਡੀ ਬਾਣੀ 'ਚ ਵੀ ਸ਼ਬਦ ਹੈ ਵੀ ਜਦੋਂ ਤੁਸੀਂ ਸਹੀ ਕੰਮ ਕਰਨਾ ਹੋਵੇ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ, ਪਹਿਲੀ ਗੱਲ।
ਲੇਕਿਨ ਦੂਸਰੀ ਗੱਲ ਇਹਦੇ ਨਾਲ ਧਿਆਨ ਜ਼ਰੂਰ ਰੱਖਣਾ ਹੁੰਦਾ ਵੀ ਅਸੀਂ ਕਿਸੇ ਜਾਣੇ ਅਣਜਾਣੇ ਦੇ ਵਿੱਚ ਕੋਈ ਐਸਾ ਗਲਤ ਨਾ ਹੋ ਜੇ, ਸਾਡੇ ਤੋਂ ਗਲਤੀ ਨਾ ਹੋ ਜੇ, ਜਿਹੜਾ ਤੁਰੂਗਾ ਉਹ ਡਿੱਗੂਗਾ ਵੀ। ਤੋ ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦਿੰਦਾ ਰੀਸੈਂਟਲੀ, ਧਰਮ ਨਾਲ, ਇਹ ਫਿਲਮ ਨੂੰ ਧਰਮ ਨਾਲ ਬਿਲਕੁਲ ਨਾ ਜੋੜਿਆ ਜਾਵੇ। ਮੈਂ ਤੁਹਾਨੂੰ, ਇਹ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਸੋਚ ਤੇ ਆਧਾਰਿਤ ਹੈ। ਤੁਸੀਂ ਮੰਨੋਗੇ ਕਿ ਉਸ ਟਾਈਮ ਦੇ ਵਿੱਚ 65 ਤੋਂ ਜ਼ਿਆਦਾ ਜਿਹੜੇ ਮੁਸਲਿਮ ਲੋਕ ਸੀ ਉਹਨਾਂ ਦੇ ਰਾਜ ਦੇ ਵਿੱਚ ਸੀਗੇ, ਜਿਹੜੇ ਲੋਕ ਸੀ। ਸੋ ਇੰਨੀ ਪਾਪੂਲੇਸ਼ਨ ਦੇ ਹੋਣ ਦੇ ਬਾਵਜੂਦ ਉਹਨੂੰ ਸਿੱਖ ਰਾਜ ਦਾ ਨਾਮ ਮਿਲਿਆ ਜੀ। ਕਿਉਂ ਜੀ? ਭੰਗੀ ਹੁੰਦੇ ਸੀ, ਭੰਗੀਆਂ ਨੇ ਲਾਹੌਰ ਦੇ ਕੁਝ ਇਲਾਕਿਆਂ ਦੇ ਵਿੱਚ ਭੰਗੀਆਂ ਦਾ ਕਬਜ਼ਾ ਸੀ, ਉਹਨਾਂ ਨੇ ਤੰਗ ਕਰਨਾ ਲੋਕਾਂ ਨੂੰ। ਤੇ ਇੱਕ 19 ਸਾਲ ਦੇ ਨੌਜਵਾਨ ਵੀ ਉਹਨੂੰ ਕਹਿ ਨਹੀਂ ਸਕਦੇ ਕਿਉਂਕਿ ਹਲੇ ਕਿੰਨੇ ਕੁ ਸੁਰਤ ਹੁੰਦੀ ਹੈ ਅੱਜ ਕੱਲ੍ਹ ਦੇ 19 ਸਾਲ ਦੇ ਬੱਚੇ ਨੂੰ ਤੁਸੀਂ ਪੁੱਛ ਲਓ, ਉਹਨੇ ਕੋਲੇ ਗਏ ਕਿ ਤੁਸੀਂ ਸਾਨੂੰ ਆ ਕੇ ਹੁਕੂਮਤ ਸਾਂਭੋ, ਅਸੀਂ ਭੰਗੀਆਂ ਤੋਂ ਬਹੁਤ ਦੁਖੀ ਹਾਂ। ਕੋਈ ਤਾਂ ਰਾਜੇ ਦੇ ਵਿੱਚ ਕੋਈ ਐਸੀ ਚੰਗੀ ਗੱਲ ਹੋਏਗੀ ਕਿ ਉਹਨਾਂ ਕੋਲੇ ਐਡੀ ਦੂਰੋਂ ਲਾਹੌਰ ਦੇ ਸਾਰੇ ਏਰੀਏ ਦੇ ਮੁਸਲਿਮ ਭਾਈਚਾਰੇ ਦੇ ਲੋਕ ਆਏ ਕਿ ਸਾਡੇ ਤੇ ਹੁਕੂਮਤ ਕਰੋ, ਸਾਡੀ ਆ ਕੇ ਹੁਕੂਮਤ ਸਾਂਭੋ, ਅਸੀਂ ਭੰਗੀਆਂ ਤੋਂ ਬਹੁਤ ਦੁਖੀ ਹਾਂ। ਸੋ ਧਰਮ ਦੇ ਨਾਮ ਤੇ ਉਹਨਾਂ ਨੇ ਇਸ ਇੱਕ ਮਤਲਬ ਖਤਮ ਕੀਤਾ ਸੀ। ਇੱਕ ਵਾਰ ਭੰਗੀਆਂ ਨੇ ਉੱਥੋਂ ਦੀ ਮਸਜਿਦ ਦੇ ਕੁਛ ਕਾਫੀ ਮਸਜਿਦ ਨੂੰ ਡੈਮੇਜ ਕਰਤਾ ਸੀ ਤੇ ਸਾਡੇ ਉਦੋਂ ਗੁਰਦੁਆਰੇ ਨਹੀਂ ਸੀ ਹੁੰਦੇ, ਧਰਮਸ਼ਾਲਾ ਹੁੰਦੀਆਂ ਸੀ ਜੀ। ਆਪਣੇ ਧਰਮਸ਼ਾਲਾ ਦੇ ਵਿੱਚ ਵੀ ਲੋਕਾਂ ਨੇ ਐਂਟਰ ਨਹੀਂ ਸੀ ਕੀਤਾ। ਉਹ ਕਹਿੰਦੇ ਜਿਸ ਦਿਨ ਇਹ ਮਸਜਿਦਾਂ ਰਿਪੇਅਰ ਹੋ ਕੇ ਠੀਕ ਹੋਣਗੀਆਂ ਉਸੇ ਦਿਨ ਅਸੀਂ ਜਾ ਕੇ ਆਪਣਾ ਅਰਦਾਸ ਪਾਠ ਕਰਾਂਗੇ। ਸਾਡੇ ਭਰਾਵਾਂ ਦੀ ਮਤਲਬ ਧਰਮ ਲਈ ਲੋਕਾਂ ਦਾ ਇੱਕ ਦੂਜੇ ਨੂੰ ਕਿੰਨਾ ਪ੍ਰੋਟੈਕਸ਼ਨ ਸੀਗੀ, ਇੱਕ ਦੂਜੇ ਦੀ ਸਪੋਰਟ ਸੀਗੀ। ਤਾਂ ਜੇ ਮੇਰੇ ਮੁਸਲਿਮ ਭਰਾ ਨੇ ਨਮਾਜ਼ ਅਦਾ ਨਹੀਂ ਕੀਤੀ ਤਾਂ ਮੈਂ ਵੀ ਅੱਜ ਪਾਠ ਨਹੀਂ ਕਰਨਾ, ਮੈਂ ਉਸੇ ਦਿਨ ਜਾਣਾ ਜਿਸ ਦਿਨ ਇਹਦੀ ਨਮਾਜ਼ ਅਦਾ ਹੋਏਗੀ। ਸੋ ਬਹੁਤ ਵੱਡਾ ਸੈਕਰੀਫਾਈਸ ਸੀ। ਅੱਜ ਧਰਮ ਦੇ ਨਾਂ ਤੇ ਜੋ ਲੜਾਈਆਂ ਹੋ ਰਹੀਆਂ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜਾਣਨ ਦੀ ਲੋੜ ਹੈ। ਅਸੀਂ ਬਹੁਤ ਜਲਦੀ ਇਹਦੇ ਤੇ ਵੀ ਕੰਮ ਕਰ ਰਹੇ ਹਾਂ ਸੈਪਰੇਟਲੀ, ਕਿਉਂਕਿ ਇੱਕ ਘਟਨਾ ਯਾਦ ਆ ਰਹੀ ਹੈ ਜੀ, ਕਿਉਂਕਿ ਪਿੱਛੇ ਜੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਹੈ ਲਾਹੌਰ ਪਾਕਿਸਤਾਨ ਦੇ ਵਿੱਚ। ਲਗਾਤਾਰ ਪਾਕਿਸਤਾਨ ਦੇ ਲੋਕਾਂ ਨੂੰ ਪਤਾ ਨਹੀਂ ਕੀ ਵਹਿਮ ਪਿਆ ਕਿ ਕੁਝ ਅਜਿਹੇ ਸ਼ਰਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੇ ਨੇ। ਸਾਡੇ ਭਰਾ ਜਿਹੜੇ ਭੈਣ ਭਰਾ ਉੱਥੇ ਹੈਗੇ ਨੇ ਉਹ ਦੁਬਾਰਾ ਬਣਾਉਂਦੇ ਨੇ ਤੇ ਦੁਬਾਰਾ ਉਹਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੇਖੋ ਜੀ, ਮੈਂ ਇਸ ਘਟਨਾ ਤੋਂ ਬਹੁਤ ਕਲੋਜ਼ਲੀ ਵਾਕਿਫ ਹਾਂ ਕਿਉਂਕਿ ਸੈਯਦ ਜੀ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਉੱਥੇ ਸਾਡੇ ਬੜੇ ਗੂੜੇ ਮਿੱਤਰ ਨੇ ਔਰ ਉਹਨਾਂ ਨਾਲ ਗੱਲਬਾਤ ਦੇ ਜ਼ਰੀਏ ਸਾਨੂੰ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਕਿਉਂਕਿ ਇਹ ਇੱਕ ਸ਼ਰਾਰਤੀ ਅਨਸਰ, ਤੁਸੀਂ ਬਿਲਕੁਲ ਸਹੀ ਕਿਹਾ ਕਿ ਪਾਕਿਸਤਾਨ ਦੇ ਵਿੱਚ 50% ਪੰਜਾਬੀ ਨੇ ਔਰ ਉਹਨਾਂ ਦਾ ਪਿਆਰ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੀਜਨ ਕਰਕੇ ਨਹੀਂ ਹੈ, ਉਹ ਮਹਾਰਾਜਾ ਆਪਣਾ ਮੰਨਦੇ ਆ। ਉਹਨਾਂ ਲਈ ਸਾਡੇ ਮਹਾਰਾਜਾ ਸਾਹਿਬ ਕਹਿੰਦੇ ਨੇ, ਉਹ ਮਹਾਰਾਜਾ ਸਾਹਿਬ ਕਹਿ ਕੇ ਪੁਕਾਰਦੇ ਨੇ। ਔਰ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਇਹ ਕੰਟਰੋਵਰਸੀ ਹੈ ਇਹ ਕੁਝ ਅੰਗਰੇਜ਼ੀ ਦਸਤਾਵੇਜ਼ਾਂ ਕਰਕੇ ਹੋਈ ਹੈ। ਮੈਨੂੰ ਐਕਸਪਲੇਨ ਕਰਦਾ ਕੀ ਹੋਇਆ ਸੀ ਕਿ ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਉੱਥੇ ਇੱਕ ਬਹੁਤ ਵੱਡੀ ਮਸਜਿਦ ਹੈ ਜਿਸ ਦੇ ਵਿੱਚ 1 ਲੱਖ ਬੰਦਾ ਇੱਕ ਟਾਈਮ ਤੇ ਨਮਾਜ਼ ਅਦਾ ਕਰ ਸਕਦਾ ਜੀ ਜੀ। ਉਹ ਉਸ ਟਾਈਮ ਦੇ ਵਿੱਚ ਆਬਾਦ ਨਹੀਂ ਸੀ, ਉਸ ਦੇ ਵਿੱਚ ਮਤਲਬ ਖੰਡਰ ਬਣਿਆ ਹੋਇਆ ਸੀ, ਉਸ ਨੂੰ ਮਤਲਬ ਰਿਪੇਅਰ ਦੀ ਲੋੜ ਸੀ, ਕੋਈ ਉੱਥੇ ਜਾਂਦਾ ਨਹੀਂ ਸੀ। ਤੁਸੀਂ ਇਹ ਦੇਖੋ ਵੀ ਮਹਾਰਾਜਾ ਜੀ ਦੇ ਦਿਲ ਦੇ ਵਿੱਚ ਸੀ ਕਿ ਇਹ ਐਡੀ ਵੱਡੀ ਇਤਿਹਾਸਿਕ ਜਗ੍ਹਾ ਜਿਹੜੀ ਇਹ ਬੰਦ ਪਈ ਹੈ, ਕਿਉਂ ਪਈ ਹੈ, ਤੇ ਇਸ ਨੂੰ ਆਬਾਦ ਕੀਤਾ ਜਾਵੇ। ਉਹਨਾਂ ਨੇ ਉਹਦੀ ਰਿਪੇਅਰ ਕਰਾਈ, ਸਭ ਨੂੰ ਸੱਦਾ ਦਿੱਤਾ ਕਿ ਤੁਸੀਂ ਇਸ ਵਾਰ ਈਦ ਦੇ ਉੱਪਰ ਆ ਕੇ ਇੱਥੇ ਤੁਸੀਂ ਨਮਾਜ਼ ਕਰਨੀ ਹੈ ਇਹਦਾ ਜੀ। ਤਾਂ ਉਹਦੇ ਵਿੱਚ ਕੀ ਹੋਇਆ ਕਿ ਬੜੇ ਥੋੜੇ ਜਿਹੇ ਲੋਕ ਆਏ, 1000 ਦੇ ਆਸ-ਪਾਸ ਲੋਕ ਆਏ, ਪਰ ਕੰਪੈਰੀਟਿਵ ਟੂ ਲੱਖ ਤੇ ਉੱਥੇ 1000 ਬੰਦਾ ਕੁਝ ਵੀ ਨਹੀਂ ਸੀ ਲੱਗਿਆ ਜੀ। ਤੋ ਫਿਰ ਉਹਨਾਂ ਨੂੰ ਲੱਗਿਆ ਵੀ ਕਿੱਦਾਂ ਕਰੀਏ। ਉਹਨਾਂ ਨੇ ਸਲਾਹ ਬੜੀ ਲੈਂਦੇ ਸੀ, ਸਲਾਹ ਲਈ ਲੋਕਾਂ ਦੀ ਕਿ ਹਾਂਜੀ ਕੀ ਕਰਿਆ ਜਾਵੇ। ਉਹ ਕਹਿੰਦੇ ਵੀ ਦੇਖੋ ਕੋਈ ਗੱਲ ਨਹੀਂ ਜੀ, ਅਗਲੇ ਸਾਲ ਜਦੋਂ ਦੂਜੀ ਈਦ ਆਉਣੀ ਹੈ, ਇੱਕ ਹੋਰ ਈਦ ਹੁੰਦੀਆਂ ਨੇ, ਦੋਨੇ ਈਦਾਂ ਥੋੜੇ ਫਰਕ ਨਾਲ ਇਕੱਠੀਆਂ ਆਉਂਦੀਆਂ ਨੇ ਤੇ ਵੀ ਆਪਾਂ ਉਦੋਂ ਦੇਖਾਂਗੇ, ਸ਼ਾਇਦ ਉਦੋਂ ਲੋਕ ਆ ਜਾਣਗੇ। ਸੋ ਲੇਕਿਨ ਰਾਜੇ ਦਾ ਜਿਹੜਾ ਸਿਸਟਮ ਸੀ, ਜੋ ਉਹਨੇ ਜਿਸ ਤਰ੍ਹਾਂ ਬਾਕੀ ਕਾਨੂੰਨ ਲਾਗੂ ਕੀਤੇ, ਉਹਨੇ ਇਸੇ ਵੇਲੇ ਵੀ ਕੀ ਕੀਤਾ ਕਿ ਉਸਨੇ ਕਿਹਾ ਵੀ ਆਪਾਂ ਇਸ ਵਾਰ ਨਮਾਜ਼ ਸਾਰਿਆਂ ਦੀ ਇੱਥੇ ਅਦਾ ਕਰਾਉਣੀ ਹੈ। ਆਪਾਂ ਜਿਹੜੀਆਂ ਬਾਕੀ ਮਸਜਿਦ ਨੇ ਉੱਥੇ ਬਾਹਰ ਜਿਹੜੀ ਹੈ ਫੌਜ ਖੜੀ ਕਰ ਦੇਣੀ ਹੈ, ਸਭ ਨੂੰ ਅਸੀਂ ਕਹਿਣਾ ਵੀ ਤੁਸੀਂ ਉੱਥੇ ਜਾ ਕੇ ਨਮਾਜ਼ ਅਦਾ ਕਰੋ। ਹੁਣ ਇਹ ਫਰਮਾਨ ਸੀ, ਰਿਟਨ ਫਰਮਾਨ ਗਿਆ ਸਾਰਿਆਂ ਨੂੰ ਕਿ ਤੁਸੀਂ ਇੱਥੇ ਨਮਾਜ਼ ਅਦਾ ਨਹੀਂ ਕਰਨੀ, ਤੁਸੀਂ ਬਾਕੀ ਮਸਜਿਦ ਨੇ ਜਿਹੜੀਆਂ ਉੱਥੇ ਤੁਸੀਂ ਬੰਦ ਕਰ ਦੇਣੀਆਂ ਨੇ, ਬਾਹਰ ਫੌਜ ਖੜੀ ਕਰਤੀ ਜੀ। ਅੰਗਰੇਜ਼ਾਂ ਨੇ ਫਿਰ ਜਦੋਂ ਹੌਲੀ ਰਾਜ ਦਾ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਕਿਸੇ ਤਰੀਕੇ ਨਾਲ ਚੰਗੇ ਬੰਦੇ ਨੂੰ ਮਾੜਾ ਕਹਿਣ ਦਾ ਬਹਾਨਾ ਲੱਭਣਾ ਹੁੰਦਾ, ਉਹਨਾਂ ਨੇ ਫਿਰ ਇਸ ਦੀ ਅੱਧੀ ਖਬਰ ਨੂੰ ਪ੍ਰੈਜ਼ੈਂਟ ਕੀਤਾ
ਅੱਧੀ ਖਬਰ ਨੂੰ ਪ੍ਰੈਜ਼ੈਂਟ ਇਹ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਟਾਈਮ ਦੇ ਵਿੱਚ ਮਸਜਿਦਾਂ ਨੂੰ ਤਾਲੇ ਲਗਵਾਤੇ ਸੀ। ਜੀ ਜੀ। ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਉਹਨਾਂ ਨੇ ਇੱਕ ਮਸਜਿਦ ਨੂੰ ਆਬਾਦ ਕਰਨ ਦੇ ਲਈ ਉਸ ਮਸਜਿਦਾਂ ਨੂੰ ਤਾਲਾ ਲਗਵਾਈ ਸੀ, ਤਾਂ ਕਿ ਇੱਕ ਵਾਰੀ ਲੋਕ ਆਉਣ। ਉਸ ਦਿਨ ਦੀ ਆਬਾਦ ਹੋਈ ਹੋਈ ਮਸਜਿਦ ਦੇ ਵਿੱਚ ਹਰ ਸਾਲ ਮੈਨੂੰ ਲੱਗਦਾ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਆਉਂਦੇ ਨੇ, ਨਮਾਜ਼ ਅਦਾ ਕਰਦੇ ਨੇ, ਤੇ ਉਸ ਗੱਲ ਦਾ ਜ਼ਿਕਰ ਨਹੀਂ ਕੀਤਾ ਜਾਣਾ। ਇਹ ਉਸ ਸ਼ਰਾਰਤੀ ਅਨਸਰ ਉਹਨਾਂ ਰੈਫਰੈਂਸ ਲੈ ਕੇ ਇਸ ਬੁੱਤ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ। ਪਰ ਉੱਥੇ ਸਈਦ ਜੀ ਨਾਲ ਮੇਰੀ ਗੱਲ ਹੋਈ ਸੀ, ਜਿਨ੍ਹਾਂ ਨੇ ਦੁਬਾਰਾ ਇਸ ਨੂੰ ਬਣਾਇਆ, ਤੇ ਉਹ ਕਹਿ ਰਹੇ ਸੀ ਜਿੰਨੇ ਵਾਰੀ ਮਰਜ਼ੀ ਟੁੱਟੇ ਅਸੀਂ ਇਹਨੂੰ ਬਣਾਉਂਦੇ ਰਵਾਂਗੇ, ਤੁਸੀਂ ਤੋੜਦੇ ਰਹੋ। ਦੇਵ ਸਿੱਧੂ ਜੀ, ਤੁਹਾਡੇ ਮੂਵੀ ਦੇ ਵੱਲ ਆਉਂਦੇ ਆ, ਕਿੰਨੀ ਟਾਈਮ ਦੀ ਡਿਊਰੇਸ਼ਨ ਹੈਗੀ ਆ ਤੁਹਾਡੇ ਮੂਵੀ ਦੀ, ਤੇ ਕਦੋਂ ਰਿਲੀਜ਼ ਹੋ ਰਹੀ ਹੈ? ਇਹ ਜੀ ਦਸੰਬਰ ਦਾ ਸਾਡਾ ਟਾਰਗੇਟ ਹੈਗਾ, ਇਸ ਦਸੰਬਰ ਦੇ ਵਿੱਚ ਅਸੀਂ, ਔਰ ਇਸ ਦੀ 15 ਤੋਂ 20 ਦੇ ਮਿੰਟ ਦੇ ਵਿੱਚ ਜਿਹੜਾ ਹੈਗਾ ਇਹ ਕੰਟੈਂਟ ਅਸੀਂ ਇਹਦੇ ਵਿੱਚ ਕਵਰ ਕੀਤਾ, ਕਿਉਂਕਿ ਜ਼ਿਆਦਾ ਲੰਬਾ ਫਿਲਮ ਹੈ ਜਿਹੜੀ, ਜੇ ਤਾਂ ਕੋਈ ਐਂਟਰਟੇਨਮੈਂਟ ਵਾਲੀ ਹੋਵੇ ਲੋਕਾਂ ਨੂੰ ਰੋਕ ਕੇ ਰੱਖਣਾ ਥੋੜਾ ਸੌਖਾ ਹੁੰਦਾ, ਪਰ ਇਸ ਦੇ ਵਿੱਚ ਅਸੀਂ ਕੋਈ ਮਤਲਬ ਐਸੀ ਐਂਟਰਟੇਨਿੰਗ ਚੀਜ਼ ਨਹੀਂ ਪਾ ਸਕਦੇ, ਇਤਿਹਾਸਿਕ ਚੀਜ਼ ਹੈ। ਔਰ ਇਸ ਦੇ ਨਾਲ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਹੀ ਇਹ ਡਾਕੂਮੈਂਟਰੀ ਆਉਂਦੀ ਹੈ, ਅਸੀਂ ਇਹਦੇ ਬਾਕੀ ਜਿਹੜੇ ਐਕਸਪਲੇਨੇਸ਼ਨ ਭਾਗ ਨੇ ਉਸਨੂੰ ਇਹ ਸ਼ਾਇਦ ਸੀਰੀਜ਼ ਦੇ ਵਿੱਚ ਜਲਦੀ ਕਨਵਰਟ ਕਰੀਏ। ਮੈਂ ਨਾਲ ਦੂਸਰੀ ਅਨਾਉਂਸਮੈਂਟ ਕਰ ਰਿਹਾ ਕਿ ਕਿੰਨੀ ਕੁ ਮਿਹਨਤ ਕੀਤੀ ਹੈ ਜੀ ਤੁਸੀਂ ਇਸ ਮੂਵੀ ਨੂੰ ਬਣਾਉਣ ਲਈ, ਕਿਉਂਕਿ ਜਿਵੇਂ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ, ਐਂਟਰਟੇਨਮੈਂਟ ਨਹੀਂ ਹੈਗਾ ਇਹਦੇ ਵਿੱਚ ਬਿਲਕੁਲ, ਜਿਹੜੀ ਜਾਣਕਾਰੀ ਆ ਬਹੁਤ ਹੀ ਜ਼ਿਆਦਾ ਸੰਜੀਦਾ ਜਾਣਕਾਰੀ ਹੈ, ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੁਸੀਂ ਇਹ ਮੂਵੀ ਬਣਾਈ ਹੈ। ਕਿੰਨਾ ਕੁ ਰਿਸਪੌਂਸ ਲੱਗਦਾ ਹੈ ਕਿ ਜੋ ਤੁਹਾਡੀ ਮਿਹਨਤ ਦਾ ਹੈਗਾ ਮੁੱਲ ਮੁੜੇਗਾ? ਦੇਖੋ ਜੀ, ਮੁੱਲ ਦੋ ਤਰੀਕੇ ਨਾਲ ਹੈਗਾ, ਕਿਉਂਕਿ ਮੈਂ ਗੱਲ ਕਰਦਾ ਕਿ ਰਾਈਟਰ ਦੀ, ਸਾਡੇ ਰਾਈਟਰ ਹੈਗੇ ਨੇ, ਮਤਲਬ ਇਹਦੇ 'ਚ ਰੈਫਰੈਂਸ ਅਸੀਂ ਯੂਜ਼ ਕੀਤੇ ਨੇ, ਕਿਉਂਕਿ ਇਹਦਾ ਇੱਕ ਰਾਈਟਰ ਨਹੀਂ ਹੁੰਦਾ। ਇਹਨੂੰ ਸਕ੍ਰਿਪਟ ਨੂੰ ਬਾਈਂਡ ਕਰਿਆ ਨਵਜੀਤ ਕੌਰ ਸੰਧੂ ਨੇ। ਉਹ ਸਾਡੀ ਸਿਡਨੀ ਦੀ ਕੁੜੀ ਹੈ ਜੀ, ਔਰ ਮੈਨੂੰ ਲੱਗਦਾ ਬੜੀ ਮਿਹਨਤ ਕੀਤੀ ਆ ਉਹਨੇ, ਤੇ ਉਸਨੇ ਕੰਪਾਈਲ ਕੀਤਾ। ਲੇਕਿਨ ਸਾਨੂੰ ਰੈਫਰੈਂਸ ਜਿਹੜੇ ਨੇ ਪਾਕਿਸਤਾਨ ਤੋਂ ਸਈਦ ਜੀ ਨੇ ਦਿੱਤੇ, ਜਿਹੜੇ ਲਾਹੌਰ ਮਿਊਜ਼ੀਅਮ ਦੇ ਮਾਲਕ ਨੇ, ਔਰ ਉਹਨਾਂ ਨੇ ਉਹ ਪ੍ਰਾਈਵੇਟ ਮਿਊਜ਼ੀਅਮ ਸੰਭਾਲ ਕੇ ਰੱਖਿਆ ਹੋਇਆ, ਗਵਰਨਮੈਂਟ ਦਾ ਨਹੀਂ ਹੈ, ਉਹਨਾਂ ਨੇ ਪ੍ਰਾਈਵੇਟ ਆਪਣੇ ਖਰਚੇ ਦੇ ਉੱਪਰ ਉਹ ਮਿਊਜ਼ੀਅਮ ਸੰਭਾਲ ਕੇ ਰੱਖਿਆ ਹੋਇਆ, ਉਹਨਾਂ ਦਾ ਪੁਸ਼ਤੈਨੀ ਕੰਮ ਹੈ। ਤੇ ਉਸ ਤੋਂ ਬਿਨਾਂ ਸਾਨੂੰ ਕਿਤਾਬਾਂ ਨੇ ਜਿਹੜੀਆਂ, ਇੱਕ ਦਾ ਇੰਡੀਜੀਅਸ ਐਜੂਕੇਸ਼ਨ ਆਫ ਪੰਜਾਬ 1971 ਦੀ ਇੱਕ ਪ੍ਰਿੰਟ ਹੋਈ ਬੁੱਕ ਹੈ ਲੰਡਨ ਤੋਂ, ਉਸ ਬੁੱਕ ਦੇ ਵਿੱਚੋਂ ਸਾਨੂੰ ਰੈਫਰੈਂਸ ਮਿਲੇ। ਸੋ ਅਸੀਂ ਮਿਹਨਤ ਦੀ ਗੱਲ ਕਰੀਏ ਤਾਂ ਵੀ ਦੇਖੋ ਇਹਦੇ ਤੇ ਰਿਸਰਚ ਹੈ ਜੀ, ਔਰ ਬਹੁਤ ਵੱਡੀ ਟੀਮ ਤੋਂ ਸਾਨੂੰ ਮਤਲਬ ਜਿਹੜਾ ਹੈ ਇਨਫੋਰਮੇਸ਼ਨ ਮਿਲੀ ਹੈ, ਤੋ ਇਹਦੇ ਤੇ ਅਸੀਂ ਕੰਮ ਕਰ ਰਹੇ ਹਾਂ। ਔਰ ਮੁੱਲ ਮੋੜਨ ਦੀ ਗੱਲ ਹੈ, ਮੁੱਲ ਸਾਡੇ ਲਈ ਜਿਸਨੇ ਫਿਲਮ ਦੇਖ ਕੇ ਸਾਨੂੰ ਇੱਕ ਫੀਡਬੈਕ ਦੇਤਾ, ਚੰਗਾ ਜਾਂ ਮਾੜਾ, ਫਿਲਮ ਦੇਖੀ ਜ਼ਰੂਰ, ਔਰ ਜੇ ਚੰਗੀ ਲੱਗੀ ਤਾਂ ਦੂਜਿਆਂ ਨੂੰ ਦੱਸਣੀ ਹੈ, ਜੇ ਨਹੀਂ ਚੰਗੀ ਲੱਗੀ ਤਾਂ ਸਾਨੂੰ ਦੱਸਣਾ ਵੀ ਅਸੀਂ ਕੀ ਗਲਤ ਕਰਿਆ ਜਾਂ ਕੀ ਉਹਦੇ 'ਚ ਇੰਪਰੂਵ ਕਰਨਾ ਹੈ, ਤੇ ਸਾਡਾ ਇਹ ਮੁੱਲ ਮੁੜ ਜਾਣਾ ਜੀ। ਬਸ ਇਹੀ ਸਾਨੂੰ ਮੁੱਲ ਚਾਹੀਦਾ। ਟ੍ਰੇਲਰ ਵਗੈਰਾ ਰਿਲੀਜ਼ ਕੀਤਾ ਜੀ ਤੁਸੀਂ ਮੂਵੀ ਦਾ? ਨਹੀਂ ਜੀ, ਟ੍ਰੇਲਰ ਐਕਚੁਅਲੀ ਕੀ ਹੈ ਕਿ ਜੇ ਇਵੈਂਚੁਅਲੀ ਗੱਲ ਕਰੀਏ ਕਿ ਟ੍ਰੇਲਰ ਜਿੱਡੀ ਤਾਂ ਫਿਲਮ ਹੈ, ਕਿਉਂਕਿ 5-5 ਮਿੰਟ ਦੇ ਲੋਕ ਟ੍ਰੇਲਰ ਲਾਂਚ ਕਰਦੇ ਆ, ਔਰ ਅਸੀਂ 15 ਤੋਂ 20 ਮਿੰਟ ਦੇ ਵਿੱਚ ਇਹਨੂੰ ਖਤਮ ਕਰ ਦੇਣਾ। ਸੋ ਟ੍ਰੇਲਰ ਨਹੀਂ ਹੈ, ਇਸ ਦਾ ਪੋਸਟਰ ਇੱਕ ਜ਼ਰੂਰ ਅਸੀਂ ਕੀਤਾ। ਕਿਸ ਤਰੀਕੇ ਦੀ ਐਡਵਰਟਾਈਜ਼ਮੈਂਟ ਕਰ ਰਹੇ ਹੋ ਫਿਰ ਲੋਕਾਂ ਨੂੰ ਜਾਗਰੂਕ ਕਰਨ ਲਈ, ਕਿਉਂਕਿ ਜਦੋਂ ਤੱਕ ਦੱਸਾਂਗੇ ਨਹੀਂ ਉਦੋਂ ਤੱਕ ਲੋਕਾਂ ਤੱਕ ਪਹੁੰਚੇਗੀ ਨਹੀਂ ਗੱਲ, ਹੈ ਨਾ? ਦੇਖਿਏ ਜੀ, ਐਡਵਰਟਾਈਜ਼ਮੈਂਟ ਦੀ ਗੱਲ ਹੈ ਕਿ ਸਾਡਾ ਪੋਸਟਰ ਤੋਂ ਬਾਅਦ ਹੁਣ ਪ੍ਰਮੋਸ਼ਨ ਹੈ। ਜਿਸ ਤਰ੍ਹਾਂ ਅਸੀਂ ਅੱਜ ਇੰਡੋਜ਼ ਟੀਵੀ ਦੇ ਰਾਹੀਂ ਅਸੀਂ ਸਾਰਿਆਂ ਨੂੰ ਦੱਸਿਆ, ਕੰਟੈਂਟ ਅਸੀਂ ਐਕਸਪਲੇਨ ਕੀਤਾ। ਹਾਂ, ਤੁਹਾਡੀ ਇਹ ਗੱਲ ਰੱਖ ਲੈਂਦੇ, ਅਸੀਂ ਇੱਕ ਟੀਜ਼ਰ ਜ਼ਰੂਰ ਅਸੀਂ ਤਿਆਰ ਕਰ ਲੈਂਦੇ ਹਾਂ, ਜਿਹੜਾ ਕਿ ਸਾਡਾ ਮਤਲਬ ਇਨੀਸ਼ੀਅਲ ਤੌਰ ਤੇ ਸਾਨੂੰ ਕੰਪਨੀ ਨੂੰ ਦੇਣਾ ਸੀ, ਪਰ ਅਸੀਂ ਕੰਪਨੀ ਤੋਂ ਵੀ ਇੱਕ ਫੇਵਰ ਲੈ ਰਹੇ ਹਾਂ। ਹੁਣ ਤੁਸੀਂ ਇਹ ਦੇਖੋ ਵੀ ਐਡਾ ਵਧੀਆ ਕੰਟੈਂਟ ਬਣਾ ਕੇ ਸਾਡੇ ਲਈ ਤਾਂ ਬਹੁਤ ਵਧੀਆ ਜੀ। ਦੇਖੋ, ਅਸੀਂ ਪੂਰਾ ਜ਼ੋਰ ਲਾ ਰਹੇ ਹਾਂ, ਪਰ ਕੰਪਨੀਜ਼ ਇਹ ਸਾਡੇ ਤੇ ਫੇਵਰ ਕਰ ਰਹੀਆਂ ਨੇ ਉਸ ਨੂੰ ਰਿਲੀਜ਼ ਕਰਨ ਦੇ ਲਈ। ਮਤਲਬ ਸਾਨੂੰ ਇਹ ਫੇਵਰ ਕਹਿ ਕੇ ਫੇਵਰ ਦਿੱਤੀ ਜਾ ਰਹੀ ਹੈ ਵੀ ਇਹਦੇ ਤੋਂ ਸਾਨੂੰ ਕੋਈ ਆਊਟਪੁੱਟ ਨਹੀਂ ਆਉਣੀ, ਪਰ ਅਸੀਂ ਤੁਹਾਡੇ ਤੇ ਫੇਵਰ ਕਰ ਰਹੇ ਹਾਂ। ਸੋ ਇਹ ਮਤਲਬ ਇੱਕ ਸਾਡੀ, ਮੈਨੂੰ ਲੱਗਦਾ ਲੋਕਾਂ ਦੀ ਸਾਨੂੰ ਇਸ ਟਾਈਮ ਦੇ ਵਿੱਚ ਕਿ ਇੱਦਾਂ ਦੇ ਕੰਟੈਂਟ ਨੂੰ ਅਗਰ ਤੁਸੀਂ ਐਕਸੈਪਟ ਕਰਦੇ ਹੋ, ਅਸੀਂ ਕੋਈ ਕਮਰਸ਼ੀਅਲੀ ਬੈਨੀਫਿਟ ਲਈ ਨਹੀਂ ਹੈ। ਜੇ ਮੈਂ ਕਮਰਸ਼ੀਅਲੀ ਬੈਨੀਫਿਟ ਲਈ ਕਰਨਾ ਹੋਣਾ, ਮੈਂ ਕੋਈ ਗਾਣਾ ਬਣਾਉਣਾ ਸੀ ਜਾਂ ਕੋਈ ਹੋਰ ਨੱਚਣ ਗਾਉਣ ਵਾਲੇ ਹੋਰ 100 ਤਰ੍ਹਾਂ ਦੇ ਕੰਮ ਨੇ ਐਂਟਰਟੇਨਮੈਂਟ, ਉਹਦੇ 'ਚ ਅਸੀਂ ਕਰਦੇ ਵੀ ਹਾਂ ਤੇ ਸਾਨੂੰ ਪਤਾ ਹੁੰਦਾ ਉਹਦੀ ਰਿਟਰਨ ਆਪਣੇ ਆਪ ਆਉਂਦੀ ਹੈ। ਸੋ ਲੇਕਿਨ ਇਹਦੇ ਵਿੱਚ ਮਤਲਬ ਜੋ ਹੈਗਾ, ਜਿਸ ਲੈਵਲ ਦਾ ਕੰਮ ਹੈ, ਇਹਦੀ ਐਡਵਰਟਾਈਜ਼ਮੈਂਟ ਹੌਲੀ ਆਉਣ ਦੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ, ਤੇ ਉਹ ਅਸੀਂ ਜ਼ਰੂਰ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਦੇਵ ਸਿੱਧੂ ਜੀ ਸਾਰੀ ਜਾਣਕਾਰੀ ਦੇ ਲਈ ਜੀ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਇੰਡੋਜ਼ ਟੀਵੀ, ਔਰ ਸਾਰਿਆਂ ਨੂੰ ਮੈਂ ਦਰਸ਼ਕਾਂ ਨੂੰ ਕਹੂੰਗਾ ਕਿ ਇੰਡੋਜ਼ ਟੀਵੀ ਦਾ ਵੀ ਧੰਨਵਾਦ ਹੈ। ਆਸਟ੍ਰੇਲੀਆ ਦੇ ਵਿੱਚ ਸਾਡੇ ਵਾਂਗ ਇਹ ਵੀ ਇੱਕ ਅਲੱਗ ਕੰਮ ਕਰ ਰਹੇ ਨੇ, ਸੇਵਾ ਕਰ ਰਹੇ ਨੇ। ਇਹ ਬਗਾਨੀ ਧਰਤੀ ਦੇ ਉੱਪਰ ਜਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੈ, ਸੋ ਇਹਨਾਂ ਨੂੰ ਵੀ ਸਲਾਮ ਹੈ ਜੀ।
ਜੀ ਥੈਂਕ ਯੂ ਜੀ। ਸੋ ਇਹ ਸਨ ਦੇਵ ਸਿੱਧੂ ਜੀ ਜਿਨ੍ਹਾਂ ਨੇ ਡਾਕੂਮੈਂਟਰੀ ਬਣਾਈ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਤੇ ਕਾਇਦਾ-ਏ-ਨੂਰ। ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਮਿਹਨਤ ਦਾ ਮੁੱਲ ਜ਼ਰੂਰ ਮੋੜੋ, ਕਿਉਂਕਿ ਐਂਟਰਟੇਨਮੈਂਟ ਦੀਆਂ ਚੀਜ਼ਾਂ ਅਸੀਂ ਦੇਖਦੇ ਰਹਿੰਦੇ ਹਾਂ। ਬਾਕੀ ਜੋ ਚੰਗੇ ਵਿਸ਼ਿਆਂ ਦੇ ਉੱਤੇ ਜੋ ਸਾਨੂੰ ਸਿੱਖਣ ਲਈ, ਸਾਨੂੰ ਜਾਗਰੂਕ ਕਰਨ ਲਈ ਲੋਕ ਅਜਿਹੀਆਂ ਉਪਰਾਲੇ ਕਰਦੇ ਨੇ, ਉਹਨਾਂ ਦਾ ਸਾਨੂੰ ਹਮੇਸ਼ਾ ਸਾਥ ਦੇਣਾ ਚਾਹੀਦਾ ਜੀ। ਜ਼ਰੂਰ ਜਾਇਓ ਜੀ, ਜ਼ਰੂਰ ਦੇਖਿਓ ਤੇ ਫੀਡਬੈਕ ਜ਼ਰੂਰ ਦਿਓ। ਧੰਨਵਾਦ।